अस्सलाम वालेकुम। अच्छा जी, 10 साल पागल रहने वाले बंदे ने कल अद्धे शहर ਨੂੰ ਪਾਗਲ ਬਣਾਈ ਰੱਖਿਆ। ਕੋਈ ਇੱਧਰ ਭੱਜਿਆ ਫਿਰਦਾ, ਕੋਈ ਇੱਧਰ ਭੱਜਿਆ ਫਿਰਦਾ, ਕਿਸੇ ਨੂੰ ਪਤਾ ਹੀ ਨਹੀਂ ਲੱਗਣ ਡਿਆ ਹੋਇਆ ਕੀ ਆ ਤੇ ਕੀ ਨਹੀਂ। ਕੱਲ ਇੱਕ 15 ਤੇ ਕਾਲ ਮਸੂਲ ਹੁੰਦੀ ਆ ਕਿ ਹਾਕੀ ਸਟੇਡੀਅਮ ਦੇ ਵਿੱਚ ਇੱਕ ਗੱਡੀ ਖਲੋਤੀ ਹੋਈ ਆ, ਉਹਦੀ ਜਿਹੜੀ ਡਿੱਗੀ ਆ ਨਾ ਉਹਦੇ ਵਿੱਚ ਬੰਬ ਆ। ਜਦੋਂ ਪੁਲਿਸ ਨੂੰ ਪਤਾ ਲੱਗਦਾ, ਜ਼ਿਲ੍ਹੀ ਇੰਤਜ਼ਾਮੀਆ ਨੂੰ ਪਤਾ ਲੱਗਦਾ, ਸਿਵਲ ਡਿਫੈਂਸ ਨੂੰ ਪਤਾ ਲੱਗਦਾ, ਇਹ ਸਾਰੇ ਹੀ ਭੱਜ ਪੈਂਦੇ ਆ। ਜਾ ਕੇ ਜਨਾਬੇ ਵਾਲੀ ਮੁਹਤਾਤ ਅੰਦਾਜ਼ ਦੇ ਨਾਲ ਗੱਡੀ ਨੂੰ ਚੈੱਕ ਕੀਤਾ ਜਾਂਦਾ ਵਾ, ਜੈਕਟਾਂ ਜੂਕਟਾਂ ਪਾਈਆਂ ਜਾਂਦੀਆਂ ਵਾ, ਸਾਰੇ ਸ਼ਹਿਰ ਦੀ ਪੁਲਿਸ ਜਿਹੜੀ ਆ ਉਸ ਪਾਸੇ ਲੱਗ ਜਾਂਦੀ ਆ ਕਿ ਹੋਇਆ ਕੀ ਆ। ਅਖੀਰ ਜਨਾਬੇ ਵਾਲੀ ਜਿਹੜਾ ਬੰਦਾ 15 ਤੇ ਕਾਲ ਕਰਦਾ ਨਾ, ਉਹ ਬਚਿਆਣੇ ਦਾ ਰਹਿਣ ਵਾਲਾ ਹੁੰਦਾ ਵਾ, ਉਹ ਆਪਣਾ ਨੰਬਰ ਬੰਦ ਕਰਕੇ ਉੱਥੋਂ ਗਾਇਬ ਹੋ ਜਾਂਦਾ ਵਾ। ਪੁਲਿਸ ਜਨਾਬ ਸਾਰੀਆਂ ਗੱਡੀਆਂ ਨੂੰ ਸਰਚ ਕਰਦੀ ਆ, ਪੂਰੇ ਇਲਾਕੇ ਨੂੰ ਸਰਚ ਕਰਦੀ ਆ, ਸਿਵਲ ਡਿਫੈਂਸ ਵਾਲੇ ਸਾਰਾ ਇਲਾਕਾ ਚੈੱਕ ਕਰਦੇ ਆ, ਲੇਕਿਨ ਉੱਥੋਂ ਕੱਖ ਨਹੀਂ ਲੱਭਦਾ। ਫਿਰ ਜਨਾਬ ਥਾਣਾ ਮਦੀਨਾ ਟਾਊਨ ਦਾ SHO ਅਦੀਲ ਚੀਮਾ ਜਿਹੜਾ ਨਾ ਆਪਣੀ ਨਫਰੀ ਦੇ ਹਮਰਾਹ ਇਹਨੂੰ ਲੱਭਣਾ ਸ਼ੁਰੂ ਕਰ ਦਿੰਦਾ ਵਾ। ਜਿਹੜੇ ਨੰਬਰ ਤੋਂ 15 ਤੇ ਕਾਲ ਹੋਈ ਹੁੰਦੀ ਹੈ ਨਾ, ਉਸ ਨੰਬਰ ਨੂੰ ਟਰੇਸਿਆ ਜਾਂਦਾ, ਪਤਾ ਲੱਗਦਾ ਜੀ ਇਹ ਬੰਦਾ ਜਿਹੜਾ ਵਾ ਇਹ ਬਚਿਆਣੇ ਦਾ ਰਹਿਣ ਵਾਲਾ ਵਾ। ਉੱਥੇ ਜਾ ਕੇ ਰੇਡ ਕਰਦੇ ਆ, ਇਸ ਬੰਦੇ ਨੂੰ ਗ੍ਰਿਫਤਾਰ ਕਰ ਲੈਂਦੇ। ਬੰਦੇ ਕੋ ਪੁੱਛਦੇ ਆ ਕਿ ਭਾਈ ਤੂੰ ਅੱਧੇ ਸ਼ਹਿਰ ਨੂੰ ਕਿਉਂ ਖਰਾਬ ਕੀਤਾ, ਕੀ ਵਜ੍ਹਾ ਸੀ ਕਿ ਲਾਲਾ ਲਾਲਾ ਪਾ ਕੇ ਤੇ ਆਪ ਨੰਬਰ ਬੰਦ ਕਰਕੇ ਗਾਇਬ ਹੋ ਗਿਆ। ਉਹਨੇ ਕਿਹਾ ਭਾਈ ਮੈਂ ਗੱਡੀ ਵੇਖਣ ਆਇਆ ਸੀ, ਜਦੋਂ ਗੱਡੀ ਦੀ ਡਿੱਗੀ ਖੋਲੀ ਨਾ ਉਹਦੇ ਵਿੱਚ ਕਾਲੇ ਰੰਗ ਦਾ ਐਡਾ ਕੁ ਬਕਸਾ ਪਿਆ ਹੋਇਆ ਸੀਗਾ, ਨਾਲ ਲਾਲ ਲਾਲ ਤਾਰਾਂ ਲੱਗੀਆਂ ਹੋਈਆਂ ਸੀ। ਮੈਂ ਸਮਝਿਆ ਕਿ ਉਹਨੇ ਹੁਣੇ ਧਮਾਕਾ ਕਰ ਦੇਣਾ ਵਾ, ਲਿਹਾਜ਼ਾ ਮੈਂ ਸਾਈਡ 'ਤੇ ਹੋ ਕੇ ਪੁਲਿਸ ਨੂੰ ਕਾਲ ਕੀਤੀ। ਜਦੋਂ ਪੁਲਿਸ ਨੇ ਮੈਨੂੰ ਕਾਲਾਂ ਕਰਨੀਆਂ ਸ਼ੁਰੂ ਕੀਤੀਆਂ ਤੇ ਮੈਂ ਡਰ ਕੇ ਨੰਬਰ ਬੰਦ ਕਰਕੇ ਤੇ ਚਲਾ ਗਿਆ। ਫਿਰ ਅਦੀਲ ਚੀਮੇ ਨੇ ਜਦੋਂ ਆਪਣੀ ਤਫਤੀਸ਼ ਕੀਤੀ, ਤਫਤੀਸ਼ ਦੇ ਵਿੱਚ ਪਤਾ ਲੱਗਾ ਇਹ ਭਾਈ ਸਾਹਿਬ ਜਿਹਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਵਾ, ਜਿਹਨੇ 15 ਤੇ ਕਾਲ ਕੀਤੀ ਸੀ, ਪਹਿਲੇ 10 ਸਾਲ ਇਹ ਪਾਗਲ ਸੀਗਾ, ਆਪਣਾ ਇਲਾਜ ਕਰਵਾਉਂਦਾ ਰਿਹਾ, ਮਸਤ ਹੋ ਕੇ ਫਿਰਦਾ ਰਿਹਾ, ਮਤਲਬ ਮਸਤ ਵਾਲੀਆਂ ਹਰਕਤਾਂ ਕਰਦਾ ਰਿਹਾ, ਸਿਰ ਦੇ ਵਿੱਚ ਜੂਆਂ ਪਾ ਕੇ ਫਿਰਦਾ ਰਿਹਾ, ਐਂ ਕਰਦਾ ਰਿਹਾ। ਉਸ ਭਾਈ ਸਾਹਿਬ ਨੇ ਇੱਦਾਂ ਦੇ ਹਾਲਾਤ ਦੇ ਵਿੱਚ ਸਾਨੂੰ ਸਾਰਿਆਂ ਨੂੰ ਮਸਤ ਬਣਾਤਾ, ਯਾਨੀ ਕਿ ਸਾਨੂੰ ਸਾਰਿਆਂ ਨੂੰ ਨੀਮ ਪਾਗਲ ਜਿਹਾ ਬਣਾ ਕੇ ਨਾ ਇੰਝ ਘੁੰਮਦੇ ਫਿਰਦੇ ਸਾਰੇ, ਕੋਈ ਉੱਧਰ ਵੱਜੇ, ਕੋਈ ਉੱਧਰ ਵੱਜੇ, ਕੋਈ ਉੱਧਰ ਵੱਜੇ, ਕਿ ਬਣਿਆ ਕੀ ਆ। ਮਤਲਬ ਇੰਝ ਕਰਕੇ ਹੱਥ ਲਾਉਣ ਤੇ ਡਰ ਜਾਣ ਕਿ ਹੁਣ ਵੀ ਕੁਛ ਚੱਲਣ ਲੱਗੀ, ਇੱਧਰ ਹੱਥ ਲਾ, ਉਹ ਇਹ ਫਿਰ ਕੁਛ ਚੱਲਣ ਲੱਗੀ। ਮਤਲਬ ਇੰਝ ਕਰਦਿਆਂ ਸਾਰਿਆਂ ਬੰਦਿਆਂ ਨੇ ਜਦੋਂ ਗੱਡੀ ਨੂੰ ਖੋਲਿਆ ਤੇ ਵਿੱਚੋਂ ਨਿਕਲੇ ਜਨਾਬੇ ਵਾਲੀ ਬੁਫਰ ਸਮਝਦੇ ਹੋ ਨਾ, ਰੋਜ਼ਿਆਂ ਦੇ ਵਿੱਚ ਤਾਂ ਮੈਂ ਗਾਣੇ ਨਹੀਂ ਗਾ ਸਕਦਾ ਜਿਹਦੇ ਨਾਲ ਗਾਣੇ ਗਾਈਦੇ ਆ, ਟਰਾਂਸ ਮਤਲਬ ਡਾਂਸ ਜਿਹੜਾ ਨਹੀਂ ਹੁੰਦਾ, ਤੇਜ਼ ਡਾਂਸ, ਉਹਦੇ ਨਾਲ ਦਾ ਬੁਫਰ ਨਿਕਲਿਆ। ਉਹਨੂੰ ਕਿਤੇ ਲਾਲ ਤਾਰਾਂ ਲੱਗੀਆਂ ਸੀ। ਐਸ ਮਸਤ ਸਾਹਿਬ ਨੇ ਕਿਹਾ ਕਿ ਇਹਨੇ ਧਮਾਕਾ ਕਰ ਦੇਣਾ ਵਾ, ਲਿਹਾਜ਼ਾ ਪੁਲਿਸ ਨੂੰ ਇਤਲਾਹ ਕਰ ਦਈਏ। ਤੇ ਖੈਰ ਇਹਨਾਂ ਚੀਜ਼ਾਂ ਵੱਲ ਤਵੱਜੋ ਵੀ ਦਿਆ ਕਰੋ। ਇਸ ਤਰ੍ਹਾਂ ਦੇ ਬੰਦੇ ਜਿਹੜੇ ਆ, ਇਹਨਾਂ ਕੋਲ ਪਹਿਲੇ ਤਾਂ ਮੋਬਾਈਲ ਲੈ ਲਓ, ਇਹਨਾਂ ਨੂੰ ਮੋਬਾਈਲ ਨਾ ਦੇਵੋ, ਲੇਕਿਨ ਜੇ ਐਡਾ ਮਸਤ ਹੁੰਦਾ ਤੇ 15 ਤੇ ਕਾਲ ਨਾ ਕਰਦਾ। ਖੈਰ ਜੀ ਇਹਦੀ ਤਫਤੀਸ਼ ਔਰ ਤਹਿਕੀਕ ਮਜ਼ੀਦ ਹੋਣੀ ਚਾਹੀਦੀ ਆ, ਔਰ ਮਜ਼ੀਦ ਹੋ ਵੀ ਰਹੀ ਆ, ਤਾਂ ਕਿ ਅਸਲ ਹਕਾਇਕ ਜਿਹੜੇ ਆ ਉਹ ਸਾਹਮਣੇ ਆਉਣ। ਜਦੋਂ ਅਸਲ ਹਕਾਇਕ ਸਾਹਮਣੇ ਆਉਣਗੇ ਤੁਹਾਨੂੰ ਫਿਰ ਉਹ ਵੀ ਦੱਸਾਂਗੇ, ਲੇਕਿਨ ਹੁਣ ਤੱਕ ਦੀ ਮਾਲੂਮਾਤ ਇਹੀ ਆ ਕਿ ਉਹਦੇ ਵਿੱਚ ਅੱਛੇ ਵਾਲਾ ਬੁਫਰ ਪਿਆ ਹੋਇਆ ਸੀਗਾ, ਕੀਮਤੀ ਬੁਫਰ ਪਿਆ ਹੋਇਆ ਸੀਗਾ, ਉਹਨੂੰ ਲਾਲ ਰੰਗ ਦੀਆਂ ਤਾਰਾਂ ਸੀ। ਲਾਲ ਰੰਗ ਦੀਆਂ ਤਾਰਾਂ ਵੇਖ ਕੇ ਇਹ ਮਸਤ ਸਾਹਿਬ ਡਰ ਗਏ ਤੇ ਇਹਨੇ ਸਾਨੂੰ ਸਾਰਿਆਂ ਨੂੰ ਮਸਤ ਬਣਾਤਾ। ਬਹੁਤ ਸ਼ੁਕਰੀਆ।